ਅਸੀਂ ਲੰਘ ਰਹੇ ਹਾਂ ਇਸ ਟਾਈਮ ਕਨਾਲ ਰੋਡ ਤੋਂ। ਕਨਾਲ ਰੋਡ ਲਾਹੌਰ ਦੀ ਸਭ ਤੋਂ ਜਿਹੜੀ ਵੱਡੀ ਰੋਡ ਇਹਨੂੰ ਕਿਹਾ ਜਾ ਸਕਦਾ। ਉੱਦਾਂ ਤੇ ਫਿਰੋਜ਼ਪੁਰ ਰੋਡ ਆ ਲੰਮੀ, ਪਰ ਲਾਹੌਰ ਸ਼ਹਿਰ ਦੇ ਵਿੱਚ ਸਾਰਾ ਲਾਹੌਰ ਸ਼ਹਿਰ ਇਹਦੇ ਦੋਵਾਂ ਪਾਸੇ ਹੀ ਆਬਾਦ ਆ। ਉੱਦਾਂ ਤਾਂ ਖੈਰ ਗਾਂ ਦੋਵਾਂ ਪਾਸੇ ਚਲਾ ਜਾਂਦਾ, ਬਹੁਤ ਅੱਗੇ ਤਾਈਂ ਵੀ, ਪਰਿਓਂ ਰਾਵੀ ਤੋਂ ਅੱਗੇ ਸ਼ਾਹਦਰੇ ਤੋਂ ਅੱਗੇ ਕ੍ਰਾਸ ਹੋ ਜਾਂਦਾ, ਦੂਜੇ ਪਾਸੇ ਕਸੂਰ ਵੀ ਪਹੁੰਚ ਜਾਂਦਾ। ਪਰ ਲਾਹੌਰ ਦੀ ਵੱਡੀ ਰੋਡ ਇਹੀ ਸ਼ੁਮਾਰ ਹੁੰਦੀ ਹੈ। ਔਰ ਜਿਹੜੇ ਪਾਸੇ ਵੀ ਕਿਸੇ ਨੇ ਜਾਣਾ ਹੋਵੇ ਤੋਂ ਹੀ ਲੰਘ ਕੇ ਫਿਰ ਅੱਗੋਂ ਪੁਲ ਤੋਂ ਪੈ ਕੇ ਤੇ ਦੂਜੇ ਪਾਸੇ ਚਲਾ ਜਾਂਦਾ। ਤੇ ਇਹ ਵੀ ਅੱਜ ਖਾਲੀ ਦਿਸ ਰਹੀ ਆ, ਕੋਈ ਇੱਕ ਅੱਧੀ ਗੱਡੀ ਕੋਈ ਦਿਸ ਪੈਂਦੀ ਆ, ਬਾਕੀ ਕੁਛ ਵੀ ਹੈ ਨਹੀਂ ਇੱਥੇ। ਜਿੱਦਾਂ ਇੱਥੇ ਹਰ ਵੇਲੇ ਟ੍ਰੈਫਿਕ ਜੈਮ ਹੁੰਦੀ ਆ, ਫਸਿਆ ਰਹਿੰਦੇ ਆ ਲੋਕ, ਨਹੀਂ ਅੱਜ ਦਿਸ ਰਿਹਾ ਕੁਛ ਵੀ, ਰਸ਼ ਨਹੀਂ ਦਿਸ ਰਿਹਾ, ਲੋਕ ਘਰਾਂ 'ਚ ਬਹਿ ਗਏ ਆ। ਔਰ ਵਾਕਈ ਇਹ ਜਿਹੜਾ ਕਰੋਨਾ ਨੇ ਲੋਕਾਂ ਨੂੰ ਖਾਸਾ ਘਰਾਂ 'ਚ ਬਹਿਣ ਤੇ ਮਜਬੂਰ ਕਰ ਦਿੱਤਾ, ਪਰੇਸ਼ਾਨ ਵੀ ਕੀਤਾ, ਉਹਨਾਂ ਨੂੰ ਤੰਗ ਵੀ ਕੀਤਾ। ਤੇ ਇਹ ਇੱਥੇ ਉੱਦਾਂ ਦਾ ਹੀ ਅੱਜ ਕੰਮ ਦਿਸ ਰਿਹਾ ਜਿੱਦਾਂ ਈਦ ਵਾਲੇ ਦਿਨ ਈਦ ਨਮਾਜ਼ ਤੋਂ ਥੋੜ੍ਹਾ ਜਿਹਾ ਬਾਅਦ 'ਚ ਹੁੰਦਾ, ਕਿਉਂਕਿ ਉਦੋਂ ਵੀ ਸਾਰੇ ਲੋਕ ਲਾਹੌਰ ਛੱਡ ਕੇ ਆਪਣੇ ਆਪਣੇ ਪਿੰਡਾਂ 'ਚ ਚਲੇ ਜਾਂਦੇ ਆ, ਵਾਪਸ ਚਲੇ ਜਾਂਦੇ ਆ, ਘਰਾਂ 'ਚ ਚਲੇ ਜਾਂਦੇ, ਦੂਜੇ ਸ਼ਹਿਰਾਂ 'ਚ ਚਲੇ ਜਾਂਦੇ। ਅੱਜ ਵੀ ਉਵੇਂ ਦਾ ਹੀ ਇੱਥੇ ਮਾਹੌਲ ਲੱਗ ਰਿਹਾ ਵਾ। ਕੋਈ ਇੱਥੇ ਐਕਟੀਵਿਟੀ, ਕੋਈ ਰਸ਼, ਕੋਈ ਫਿਰਨ ਤੁਰਨ ਵਾਲੇ ਲੋਕ ਨਹੀਂ ਦਿਸ ਰਹੇ। ਕੋਈ ਇੱਕ ਅੱਧਾ ਆ ਜਾਂਦਾ ਵਾ ਜਿਹੜਾ ਬਿਲਕੁਲ, ਪਰ ਉਹ ਬਹੁਤੇ ਨੌਜਵਾਨ ਟਾਈਪ ਹੀ ਆ, ਜਾਂ ਉਹ ਲੋਕ ਆ ਜਿਹੜੇ ਬਾਹਰੋਂ ਆਏ ਆ ਤੇ ਹੁਣ ਉਹ ਵਾਪਸ ਜਾਣਾ ਚਾਹ ਰਹੇ ਕਿਸੇ ਤਰ੍ਹਾਂ, ਉਹਨਾਂ ਦੀਆਂ ਗੱਡੀਆਂ ਦਿਸ ਪੈਂਦੀਆਂ ਵਾ। ਬਾਕੀ ਹੋਰ ਨਾ ਕੋਈ ਦੁਕਾਨ ਖੁੱਲੀ ਦਿਸਦੀ ਆ, ਨਾ ਕੋਈ ਹੋਰ ਦਿਸ ਰਿਹਾ। ਖਾਣ ਪੀਣ ਵਾਲੀਆਂ ਦੁਕਾਨਾਂ ਜ਼ਰੂਰ ਖੁੱਲੀਆਂ। ਤੇ ਵਾਕਈ ਕਰੋਨਾ ਨੇ ਇੱਕ ਵਾਰੀ ਲੋਕਾਂ ਨੂੰ ਡਿਸਟਰਬ ਕੀਤਾ। ਪਰ ਇੱਕ ਗੱਲ ਇਹ ਵੀ ਆ ਸਹੀ ਕਿ ਚਲੋ ਆਵਾਮ ਨੇ ਇਹ ਗੱਲ ਤੇ ਮੰਨ ਲਈ ਹਕੂਮਤ ਦੀ, ਨਹੀਂ ਤੇ ਜਿੱਦਾਂ ਸਾਡੇ ਲੋਕ ਆਕੜੇ ਹੋਏ ਸੀ ਰਜ਼ਾ ਸਾਹਿਬ ਕਿ ਉਹ ਜਿੱਦਾਂ ਆਪਾਂ ਕੱਲ ਸੁਣ ਰਹੇ ਸੀਗੇ, ਉਹਨੇ ਕਿਹਾ ਜੀ ਕਿ ਮੈਂ ਹੱਥ ਮਿਲਾਉਣਾ ਜਿਹੜਾ ਇਹ ਤਾਂ ਬੜਾ ਜ਼ਰੂਰੀ ਆ। ਬਹੁਤ ਸਾਰੇ ਇੱਕ ਤਕਲੀਫ ਦੇ ਅਮਲੇ ਹੈ ਕਿ ਉਹਨੂੰ ਮਜ਼ਹਬੀ ਹਵਾਲੇ ਜਿਹੜੇ ਇਹਨੂੰ ਪਤਾ ਨਹੀਂ ਕਿਹੜੇ ਕਿਹੜੇ ਕੱਢ ਕੇ ਲੈਂਦੇ ਜਿਨ੍ਹਾਂ ਦਾ ਵਜੂਦ ਹੀ ਨਹੀਂ ਹੈ। ਔਰ ਜਿਹੜੀ ਵੇਲੇ ਦੇ ਨਾਲ ਤੁਸੀਂ ਨਹੀਂ ਚੱਲੋਗੇ ਤਾਂ ਤੁਸੀਂ ਆਪਣੇ ਆਪ ਵਾਸਤੇ ਅਜ਼ਾਬ ਜਿਹੜੇ ਇਹਨੂੰ ਆਪ ਸੱਦੋਗੇ। ਹੁਣ ਮੈਂ ਅਗਰ ਤੁਹਾਡੇ ਨਾਲ ਮੂੰਹ ਨਾਲ ਸਲਾਮ ਲੈਣਾ, ਮੈਨੂੰ ਕੋਈ ਬੰਦਾ ਮਿਲਦਾ ਤਾਂ ਸਲਾਮ ਤੇ ਹੋ ਗਿਆ, ਲਾਜ਼ਮੀ ਹੈ ਕਿ ਜ਼ਰੂਰੀ ਹੈ ਕਿ ਉਹਨੂੰ ਮੈਂ ਜੱਫੀ ਪਾਣੀ, ਉਹਨੂੰ ਮੈਂ ਹੱਥ ਮਿਲਾਣਾ। ਸੋ ਜਿਹੜੀ ਮੈਡੀਕਲ ਦੇ ਲੋਕ, ਇਸ ਵੇਲੇ ਦੇ ਲੋਕ ਜਿਹੜੇ ਤੁਹਾਨੂੰ ਦੱਸ ਰਹੇ ਹਨ ਕਿ ਤੁਸੀਂ ਬਚਣਾ ਕਿਵੇਂ, ਉਹਨਾਂ ਦੀ ਮੰਨ ਲਓ ਯਾਰ, ਤੁਹਾਡੇ ਮਜ਼ਹਬ ਨੂੰ ਕੁਝ ਨਹੀਂ ਆਉਂਦਾ, ਇਹ ਮਜ਼ਹਬ ਇੰਝ ਹੀ ਰਹਿਣਾ, ਇਹਨੂੰ ਤੁਸੀਂ ਇੰਝ ਹੀ ਲਾਉਣਾ, ਸਾਰਾ ਕੁਝ ਇੰਝ ਹੀ ਰਹਿਣਾ। ਸੋ ਇਹਨੂੰ ਕੁਝ ਸਾਡੇ ਇੱਕ ਜਿਹੜੇ ਅਸੀਂ ਮਸਲਕਾਂ ਦੇ ਵਿੱਚ ਵੰਡੇ ਆ, ਇੱਕ ਦੂਸਰੇ ਤੇ ਉਹ ਤਨਕੀਦ ਕਰ ਰਹੇ ਨੇ ਕਿ ਸ਼ਾਇਦ ਫਲਾਣਿਆਂ ਦਾ ਕੋਈ ਇਸ਼ੂ ਹੈ, ਸਾਡਾ ਫਲਾਣਾ ਆ ਰਹੀ ਅਸੀਂ, ਇਹ ਸਭ ਦੇ ਸਾਂਝੀਆਂ ਚੀਜ਼ਾਂ ਔਰ ਇਹ ਮਸਲੇ ਵੀ ਸਭ ਦੇ ਸਾਂਝੇ ਨੇ। ਸੋ ਇਸ ਨੂੰ ਸਾਂਝੇ ਮਸਲੇ ਨੂੰ ਟੈਕਲ ਕਰੋ ਕਿ ਅਸੀਂ ਕਿਵੇਂ ਕਰਨਾ, ਇਹਦੇ ਨਾਲ ਨਿਬੜਨਾ ਕਿਵੇਂ ਹੈ। ਇਹ ਨਾ ਹੋਵੇ ਕਿ ਸਾਡੀਆਂ ਛੋਟੀਆਂ ਛੋਟੀਆਂ ਨਕਤਾਈਆਂ ਦੀ ਵਜ੍ਹਾ ਤੋਂ, ਇਸ ਛੋਟੀਆਂ ਛੋਟੀਆਂ ਜਿਹੜੀਆਂ ਜਹਾਲਤਾਂ ਅਸੀਂ ਆਪਣੇ ਅੰਦਰ ਪਾਲ ਕੇ ਫਿਰਨਾ, ਇਹਨਾਂ ਦੀ ਵਜ੍ਹਾ ਤੋਂ ਇਹ ਅਜ਼ਾਬ ਇਤਨਾ ਵੱਧ ਜਾਵੇ ਕਿ ਸਾਂਭਿਆ ਨਾ ਸਾਂਭ ਸਕਦੇ ਅਸੀਂ। ਇਹ ਬੜਾ ਜ਼ਰੂਰੀ ਹੈ ਇਹਨੂੰ ਤਰੀਕੇ ਦੇ ਨਾਲ ਟੈਕਲ ਕਰਨਾ। ਔਰ ਨਾਲ ਹੀ ਨਾਲ ਮੈਂ ਨਾ ਇੱਕ ਰਸੀਦ ਦੇਖ ਰਿਹਾ ਸੀਗਾ, ਗੱਲ ਬੜੀ ਅਜੀਬ ਜਿਹੀ ਆ। ਸੈਨੀਟਾਈਜ਼ਰ ਇੱਕ ਜਿਹੜਾ 50 ਵਾਲਾ, ਉਹ ਇੱਕ ਸਟੋਰ ਵਾਲੇ ਨੇ 450 ਦਾ ਵੇਚਿਆ ਹੋਇਆ ਸੀ। ਬੰਦੇ ਨੇ ਰਸੀਦ ਸ਼ੇਅਰ ਕੀਤੀ ਹੋਈ ਹੈ ਕਿ ਉਹਦੇ ਤੇ ਨਾਲ ਲਿਖਿਆ ਹੋਇਆ ਵਾ ਰਸੀਦ ਦੇ ਉੱਤੇ ਕਿ ਨਮਾਜ਼ ਦੇ ਟਾਈਮ 20 ਮਿੰਟ ਦਾ ਵਕਫਾ ਹੋਏਗਾ, ਉਸ ਤੋਂ ਬਾਅਦ ਖੁੱਲੀ ਹੋਏਗੀ ਦੁਕਾਨ। ਯਾਨੀ ਨਮਾਜ਼ ਲਈ ਵਕਫਾ ਵੀ ਲਾਜ਼ਮੀ ਕਰਨਾ ਵਾ, ਤੇ ਉਹ 50 ਵਾਲਾ ਸੈਨੀਟਾਈਜ਼ਰ 400 ਦਾ ਵੀ ਚੁੱਕ ਕੇ ਵੇਚ ਦੇਣਾ, ਉਹ ਤੁਸੀਂ 500 ਗੁਣਾ ਮਹਿੰਗੀਆਂ ਵੀ ਵੇਚਣੀਆਂ। ਇਹ ਅਜੀਬੋ ਗਰੀਬ ਸਾਈਕੀ ਹੈ ਸਾਡੀ ਕੌਮ ਦੀ ਕਿ ਬਜਾਏ ਇਹਨਾਂ ਨੂੰ ਕੋਈ ਅਕਲ ਆਵੇ ਇਦਾਂ ਦੀ ਚੀਜ਼ਾਂ ਦੇਖ ਕੇ। ਔਰ ਸਾਰਾ ਸਾਲ ਮੁਨਾਫਾ ਹੀ ਕਮਾਉਣਾ ਹੁੰਦਾ ਇਹਨਾਂ ਨੇ। ਕੋਈ ਬੰਦਾ ਕਦੀ ਦੇਖ ਲੈਂਦਾ ਵਾ, ਕਦੀ ਨਹੀਂ ਵੀ 4 ਪੈਸੇ ਬਚਦੇ ਤਾਂ ਕੀ ਫਰਕ ਪੈ ਜਾਏਗਾ, ਪਰ ਕੋਈ ਇਹਨਾਂ ਨੂੰ। ਅੱਛਾ, ਇਸ ਮਾਮਲੇ ਦੇ ਵਿੱਚ ਜੋ ਸਾਡੇ ਬਾਬੇ ਕਹਿ ਰਹੇ, ਜੋ ਸਾਡੇ ਸੂਫੀ ਕਹਿ ਰਹੇ, ਰਜ਼ਾ ਸਾਹਿਬ, ਇਸ ਟਾਈਮ ਵਾਕਈ ਉਹ ਫਿਕਰ ਜਿਹੜੀ ਆ ਉਹਨੂੰ ਆਮ ਕਰਨ ਦੀ ਜ਼ਰੂਰਤ ਹੈਗੀ ਹੈ। ਜੇ ਘਰਾਂ 'ਚ ਬਹਿਣਾ ਵੀ ਪੈ ਜਾਵੇ ਲੋਕਾਂ ਨੂੰ, ਤੇ ਸੱਚੀ ਇਨਸਾਨੀ ਫਿਕਰ ਤਾਂ ਫਿਰ ਲਫ਼ਜ਼ੀ ਸੂਫੀਜ਼ਮ ਵਿੱਚ ਹੈ ਨਾ, ਜਿਹੜੀ ਮਜ਼ਹਬਾਂ ਤੋਂ ਉੱਤੇ ਹੋ ਕੇ ਉਹਦੇ ਵਿੱਚ ਪੂਰੀ ਰੋਸ਼ਨ ਖਿਆਲੀ ਵੀ ਮਿਲਦੀ ਹੈ ਤੁਹਾਨੂੰ, ਉਸ ਵੇਲੇ ਦਾ ਸੱਚ ਵੀ ਮਿਲਦਾ। ਇਹ ਨਹੀਂ ਕਿ ਉਹਦੇ ਵਿੱਚ ਤੁਸੀਂ ਸਾਨੂੰ ਉਹ ਸਿਰਫ ਉਹੀ ਮਜ਼ਹਬੀ ਚੀਜ਼ਾਂ ਹੀ ਮਿਲਦੀਆਂ। ਮਜ਼ਹਬੀ ਚੀਜ਼ਾਂ ਵੀ ਸੋਹਣੇ ਢੰਗ 'ਚ ਮਿਲਦੀਆਂ ਨੇ, ਉਸ ਵੇਲੇ ਦੀ ਚੀਜ਼ਾਂ ਵੀ ਉਹਨਾਂ ਨੇ ਵੀ ਉਹਨਾਂ ਬੜਾ ਹੁੰਦਾ ਸੋਲੂਸ਼ਨ ਸੋਹਣਾ ਦਾ ਦਿੱਤਾ। ਇਸ ਲਈ ਹੁਣ ਇਹ ਜ਼ਰੂਰੀ ਆ ਕਿ ਆਵਾਮ ਆ, ਜਿਹੜੇ ਲੋਕ ਆ, ਉਹ ਵੀ ਉਹਦੇ 'ਤੇ ਅਮਲ ਕਰਨ, ਆਪਣੇ ਨਾਲਦਿਆਂ ਦਾ ਖਿਆਲ ਰੱਖਣ। ਜਿਹੜੇ ਲੋਕ ਵਿਚਾਰੇ ਘਰਾਂ 'ਚ ਬੈਠੇ ਆ, ਜਿਹੜੇ ਬੇਰੁਜ਼ਗਾਰ ਹੋ ਕੇ ਬੈਠੇ ਆ, ਉਹਨਾਂ ਦਾ ਖਿਆਲ ਰੱਖਣ, ਤੇ ਨਾਲ ਹੀ ਨਾਲ ਆਪਣਾ ਵੀ ਖਿਆਲ ਰੱਖਣ, ਬਾਹਰ ਨਿਕਲਣ ਤੋਂ ਬਚਣ, ਨਾ ਕੋਈ ਐਵੇਂ ਦਾ ਕੋਸ਼ਿਸ਼ ਕਰਨ। ਤੇ ਆ ਸਾਹਮਣੇ ਸਾਡੇ ਜਾ ਰਹੇ 2 ਜਵਾਨ, ਵੀ ਤੁਸੀਂ ਮੋਟਰਸਾਈਕਲਾਂ ਤੇ ਰਜ਼ਾ ਸਾਹਿਬ ਦੇਖੋ, ਉਹਨਾਂ ਨੂੰ ਕੋਈ ਫਿਕਰ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਟੈਨਸ਼ਨ ਨਹੀਂ ਉਹਨਾਂ ਨੂੰ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਕਰੋਨਾ ਨਾ ਦੀ ਕੋਈ ਬਿਮਾਰੀ ਹੈਗੀ ਵੀ ਹੈ ਕਿ ਨਹੀਂ।